ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸੇ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ ਦੇ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਮਈ ਦੀ 12 ਤਰੀਕ ਆ, ਦਿਨ ਸੋਮਵਾਰ ਆ, ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਜੀ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਨਾ ਇਮੀਗ੍ਰੇਸ਼ਨ ਲਾਅ ਫਰਮ ਵਾਲੇ ਜੇ ਟਰਕੀਨਾ, ਟੋਨੀ ਟਰਕੀਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਰੇ ਕੋਈ ਵੀ ਸਲਾਹ ਕਰਨੀ ਹੈ ਤੇ ਇਹਨਾਂ ਦਾ ਨੰਬਰ ਹੈ 415-909-0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਲ, ਕਲੋਵਿਸ ਸਨੀਪੁਰੇ ਵਾਲ, ਯੂਬਾ ਸਿਟੀ। ਗੁਰਬਚਨ ਸਿੰਘ ਨਾਗਰਾ, ਸੈਕਰਾਮੈਂਟੋ। ਸਰਬਜੀਤ ਸਿੰਘ, ਕੁਲਵਿੰਦਰ ਸਿੰਘ ਧੂਤ, ਯੂਬਾ ਸਿਟੀ। ਗੁਰਦੇਵ ਸਿੰਘ ਸੋਹਲ, ਐਂਟੀਲੀਓ। ਗੁਰਸਾਹਿਬ ਸਿੰਘ, ਬੇਕਰਸਫੀਲਡ। ਅਵਤਾਰ ਸਿੰਘ ਮੰਜ਼ਲ, ਕਲੋਵਿਸ ਤੇ ਪਰਮਜੀਤ ਸਿੰਘ ਦਾਖਾ, ਬਰਕਰਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ DSA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468-272-5200 ਜੀ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਹਮਾਸ ਵਾਲਿਆਂ ਨੇ ਇੱਕ ਅਮਰੀਕਨ ਹੋਸਟੇਜ ਜੋ ਸੀਗਾ ਲਾਸਟ ਈਡਨ ਅਲੈਗਜ਼ੈਂਡਰ, ਉਸ ਨੂੰ ਛੱਡ ਦਿੱਤਾ ਹੈਗਾ। ਕਹਿੰਦੇ ਵੀ ਇਹ ਜਿਹੜੀ US ਦੇ ਗਵਰਨਮੈਂਟ ਦੇ ਆਫੀਸ਼ੀਅਲਸ ਦੀ ਹਮਾਸ ਨਾਲ ਗੱਲਬਾਤ ਹੋ ਰਹੀ ਸੀ, ਉਹਦੇ ਤਹਿਤ ਬਿਨਾਂ ਕਿਸੇ ਸ਼ਰਤ ਤੋਂ ਛੱਡਿਆ ਗਿਆ ਆ। ਨਿਊ ਜਰਸੀ ਦੇ ਵਿੱਚ ਰਹਿਣ ਵਾਲਾ ਇਹ ਇਜ਼ਰਾਈਲ ਦੇ ਵਿੱਚ ਸੀਗਾ ਜਿਸ ਟਾਈਮ 19 ਮਹੀਨੇ ਪਹਿਲਾਂ ਇਹਨੂੰ ਜਿਹੜਾ ਕਿਡਨੈਪ ਕਰ ਲਿਆ ਗਿਆ ਸੀਗਾ। ਮਿਲੀਟੈਂਟਸ ਨੇ ਜੋ ਅਲੈਗਜ਼ੈਂਡਰ ਆ ਉਸ ਨੂੰ ਇੰਟਰਨੈਸ਼ਨਲ ਕਮੇਟੀ ਆਫ ਦਾ ਰੈੱਡ ਕਰਾਸ ਗਾਜ਼ਾ ਦੇ ਵਿੱਚ ਉਸ ਨੂੰ ਸੌਂਪ ਦਿੱਤਾ ਹੈਗਾ ਤੇ ਉਹ ਬਹੁਤ ਜਲਦੀ ਜਿਹੜਾ ਆ ਫਲਾਈ ਕਰਕੇ ਕਤਰ ਨੂੰ ਜਾਊਗਾ, ਜਿੱਥੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੀ ਆਲਰੇਡੀ ਪਹੁੰਚੇ ਹੋਏ ਆ ਤੇ ਕਤਰ ਦੇ ਅਮੀਰ ਤਾਮਿਨ ਬਿਨ ਹਮਦ ਅਲ ਥਾਨੀ ਉਹ ਵੀ ਇਸ ਨੂੰ ਮਿਲਣਗੇ ਜੀ। ਅਗਲੀ ਜਿਹੜੀ ਖਬਰ ਆ, ਦੋ ਖਬਰਾਂ ਦੇ ਉੱਤੇ ਆਪਾਂ ਗੱਲਬਾਤ ਕਰਾਂਗੇ। ਦੋਨੇ ਖਬਰਾਂ ਇਮੀਗ੍ਰੇਸ਼ਨ ਦੇ ਮਾਮਲਿਆਂ ਦੇ ਨਾਲ ਜੁੜੀਆਂ ਹੋਈਆਂ ਨੇ। ਪਹਿਲੀ ਖਬਰ ਤਾਂ ਜਿਹੜਾ ਟਰੰਪ ਨੇ ਆਉਂਦੇ ਹੀ ਜਿਹੜੇ ਸਾਊਥ ਅਫਰੀਕਾ ਦੇ ਵਿੱਚ ਇੱਥੋਂ ਦੇ ਲੋਕ, ਗੋਰੇ ਮੂਲ ਦੇ ਲੋਕ ਰਹਿੰਦੇ ਨੇ, ਉਹਨਾਂ ਦੇ ਲਈ ਇੱਕ ਸਪੈਸ਼ਲ ਜਿਹੜਾ ਰਿਫਿਊਜੀ ਪਲਾਨ ਆ ਉਹ ਸ਼ੁਰੂ ਕੀਤਾ ਸੀ। ਉਹਦੇ ਤਹਿਤ 59 ਜਿਹੜੇ ਪਰਿਵਾਰ ਨੇ, 59 ਜਿਹੜੇ ਲੋਕ ਨੇ ਵੱਖ-ਵੱਖ ਪਰਿਵਾਰਾਂ ਦੇ, ਉਹ ਅਮਰੀਕਾ ਦੇ ਵਿੱਚ ਪਹੁੰਚੇ ਨੇ ਤੇ ਉਹਨਾਂ ਨੂੰ ਰਿਫਿਊਜੀ ਸਟੇਟਸ ਜਿਹੜਾ ਉਹ ਗ੍ਰਾਂਟ ਕਰ ਦਿੱਤਾ ਗਿਆ। ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਇਹ ਗੱਲ ਕਹੀ ਸੀ ਕਿ ਰਿਫਿਊਜੀ ਐਪਲੀਕੇਸ਼ਨਸ ਜਿਹੜੀਆਂ ਨੇ ਉਹਨਾਂ ਦੇ ਲਈ ਓਪਨ ਕੀਤੀਆਂ ਜਾਣਗੀਆਂ ਜਿਹੜੇ ਅਫਰੀਕਾ ਦੇ ਵਿੱਚ ਮਿਨੋਰਟੀਜ਼ ਦੇ ਵਿੱਚ ਨੇ ਤੇ ਕਿਸੇ ਵੀ ਤਰੀਕੇ ਦੇ ਜਿਹੜਾ ਰੇਸਿਜ਼ਮ ਆ ਉੱਥੇ ਉਹਦੇ ਉਹ ਪੀੜਤ ਨੇ, ਕਿਸੇ ਵੀ ਤਰੀਕੇ ਦਾ ਉਹਨਾਂ ਦੇ ਨਾਲ ਕੋਈ ਭੇਦਭਾਵ ਕੀਤਾ ਗਿਆ। ਸਾਊਥ ਅਫਰੀਕਨ ਜਿਹੜੀ ਗਵਰਨਮੈਂਟ ਆ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਬਹੁਤ ਸਾਰੇ ਗਰੁੱਪ ਨੇ ਜਿਹੜੇ ਇੱਥੇ ਵੱਖ-ਵੱਖ ਥਾਵਾਂ ਦੇ ਉੱਤੇ ਇਸ ਤਰ੍ਹਾਂ ਲੋਕਾਂ ਨੂੰ ਲਤਾੜ ਰਹੇ ਨੇ ਤੇ ਬਹੁਤ ਸਾਰੇ ਲੋਕ ਉੱਥੋਂ ਦੇ ਜਿਹੜੇ ਨੇ ਉਹ ਅਮਰੀਕਾ ਆ ਕੇ ਵਸਣਾ ਚਾਹੁੰਦੇ ਨੇ। ਹਿਊਮਨ ਰਾਈਟਸ ਵਾਚ ਉਹਨੇ ਦੱਸਿਆ ਕਿ ਜਿਹੜਾ ਇਸ ਟਾਈਮ ਉੱਥੇ ਕਈ ਥਾਵਾਂ ਦੇ ਉੱਤੇ ਸਿਵਲ ਵਾਰ ਵਰਗੇ ਹਾਲਾਤ ਨੇ, ਜਿਸ ਕਰਕੇ ਲੋਕਾਂ ਦਾ ਉੱਥੇ ਰਹਿਣਾ ਬਹੁਤ ਔਖਾ ਹੋਇਆ ਪਿਆ। ਵਾਈਟ ਸਾਊਥ ਅਫਰੀਕਨ ਜਿਹੜੇ ਕਿ ਇਸ ਟਾਈਮ ਅਮਰੀਕਾ ਦੇ ਵਿੱਚ ਵਾਸ਼ਿੰਗਟਨ DC ਦੇ ਨੇੜੇ 에ਅਰਪੋਰਟ ਤੇ ਲੈਂਡ ਹੋਏ ਨੇ, ਉਹਨਾਂ ਦਾ US ਅਥਾਰਟੀਜ਼ ਨੇ ਵਾਰਮ ਵੈਲਕਮ ਕੀਤਾ। ਬਹੁਤ ਸਾਰੇ ਲੋਕਾਂ ਨੇ ਦੱਸਿਆ ਕਿ ਉਹਨਾਂ ਦੇ ਜਿਹੜੇ ਨਿੱਕੇ-ਨਿੱਕੇ ਛੋਟੇ-ਛੋਟੇ ਬੱਚੇ ਨੇ ਤੇ ਉਹ ਉੱਥੇ ਹੱਥਾਂ ਦੇ ਵਿੱਚ ਉਹਨਾਂ ਨੇ ਅਮਰੀਕੀ ਫਲੈਗ ਫੜੇ ਹੋਏ ਸਨ ਤੇ ਉਹਨਾਂ ਨੇ ਅਮਰੀਕਾ ਦੇ ਵਿੱਚ ਆ ਕੇ ਆਪਣੇ ਆਪ ਨੂੰ ਸੁਰੱਖਿਅਤ ਜਿਹੜਾ ਉਹ ਮਹਿਸੂਸ ਕੀਤਾ। ਤੁਸੀਂ ਦੇਖੋ ਕਿ ਬਹੁਤ ਸਾਰੇ ਥਾਵਾਂ ਨੇ ਇਸ ਟਾਈਮ ਅਫਰੀਕਾ ਦੇ ਵਿੱਚ ਜਿੱਥੇ ਸਿਵਲ ਵਾਰ ਵਰਗੇ ਹਾਲਾਤ ਨੇ, ਜਿੱਥੇ ਅਨਰੈਸਟ ਆ, ਕਿੱਥੇ ਆਰਮਡ ਸਟਰਗਲ ਕਈ ਥਾਵਾਂ ਦੇ ਉੱਤੇ ਚੱਲ ਰਹੀ ਆ। ਬੇਸ਼ੱਕ ਇਹਨਾਂ ਲੋਕਾਂ ਨੂੰ ਤਾਂ ਅਮਰੀਕਾ ਆ ਗਏ, ਚਲੋ ਚੰਗੀ ਗੱਲ ਆ, ਅਮਰੀਕਾ ਬਹੁਤ ਸੇਫ ਮੁਲਕ ਆ, ਪਰ ਉੱਥੇ ਬਹੁਤ ਸਾਰੇ ਲੋਕ ਹਾਲੇ ਵੀ ਨੇ। ਬਹੁਤ ਸਾਰੇ ਤਾਂ ਫੰਡ ਜਿਹੜੇ ਨੇ ਉਹ ਟਰੰਪ ਪ੍ਰਸ਼ਾਸਨ ਨੇ ਆਉਂਦਾ ਕੱਟ ਦਿੱਤੇ, ਜਿਨ੍ਹਾਂ ਦਾ ਉਹਨਾਂ ਨੂੰ ਫੂਡ ਦੇ ਰੂਪ ਦੇ ਵਿੱਚ ਜਾਂ ਕੱਪੜਿਆਂ ਦੇ ਰੂਪ ਦੇ ਵਿੱਚ ਜਾਂ ਕੈਂਪਾਂ ਦੇ ਰੂਪ ਦੇ ਵਿੱਚ ਲਾਹਾ ਮਿਲ ਰਿਹਾ ਸੀ। ਸੋ ਜੇਕਰ ਇਹਨਾਂ ਲੋਕਾਂ ਦੇ ਲਈ ਸੋਚਿਆ ਜਾ ਸਕਦਾ ਤੇ ਫਿਰ ਮਨੁੱਖਤਾ ਦੇ ਬਾਰੇ ਜਦੋਂ ਆਪਾਂ ਸੋਚ ਵਿਚਾਰ ਕਰਦੇ ਹਾਂ ਤਾਂ ਫਿਰ ਕਿਸੇ ਤਰ੍ਹਾਂ ਦਾ ਕੋਈ ਜਾਤ, ਲਿੰਗ, ਨਸਲ ਦਾ ਭੇਦਭਾਵ ਜਿਹੜਾ ਉਹ ਨਹੀਂ ਹੋਣਾ ਚਾਹੀਦਾ। ਤੇ ਦੂਜੀ ਜਿਹੜੀ ਖਬਰ ਹੈ ਉਹ ਨਿਊ ਜਰਸੀ ਦੇ ਮੇਅਰ ਦੇ ਨਾਲ ਜੁੜੀ ਆ। ਨਿਊ ਜਰਸੀ ਦੇ ਮੇਅਰ ਰਾਸ ਬਰਾਕਾ ਨੂੰ ਆਈਸ ਨੇ ਉਹ ਵਿਰੋਧ ਕਰਨ ਦੇ ਉੱਤੇ ਉਹਨੂੰ ਅਰੈਸਟ ਜਿਹੜਾ ਡਿਟੇਨ ਕਰ ਲਿਆ ਸੀ, ਅਰੈਸਟ ਤਾਂ ਨਹੀਂ ਕਹਿ ਸਕਦੇ, ਡਿਟੇਨ ਕਰ ਲਿਆ ਸੀਗਾ। ਰਾਸ ਬਰਾਕਾ ਦੇ ਸਮਰਥਨ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਆਈਸ ਫੈਸਿਲਿਟੀ ਦੇ ਬਾਹਰ
ਉਹ ਜਿਹੜਾ ਨਿਊ ਜਰਸੀ ਦੇ ਵਿੱਚ ਜਿਹੜਾ ਉਹ ਕਹਿ ਲਈਏ ਪ੍ਰੋਟੈਸਟ ਕੀਤਾ ਤੇ ਰਾਸ ਬਰਾਕਾ ਨੂੰ ਬਹੁਤ ਤਕੜੀ ਜਿਹੜੀ ਸਪੋਰਟ ਆ ਉਹ ਹਾਸਲ ਹੋਈ। ਲੋਕਾਂ ਨੇ ਫ੍ਰੀ ਰਾਸ ਬਰਾਕਾ ਜਿਹੜਾ ਉਹ ਉੱਚੀ ਦੇ ਨਾਅਰੇ ਲਾਏ ਤੇ ਜਦੋਂ ਉਹਨੂੰ ਬਾਅਦ ਦੇ ਵਿੱਚ ਰਿਹਾ ਕੀਤਾ ਗਿਆ ਤਾਂ ਜਿਹੜੇ ਡੈਮੋਕ੍ਰੇਟ ਆ ਉਹਨਾਂ ਨੇ ਵੀ ਉਸ ਨੂੰ ਚੰਗਾ ਜਿਹੜਾ ਉਹ ਸਮਰਥਨ ਦਿੱਤਾ। ਡਿਲੇਨੀ ਹਾਲ ਜਿਹੜਾ ਉੱਥੋਂ ਦਾ ਇਮੀਗ੍ਰੇਸ਼ਨ ਫੈਸਿਲਿਟੀ ਆ ਉੱਥੇ ਉਹਨਾਂ ਨੂੰ ਜਿਹੜਾ ਅਰੈਸਟ ਕੀਤਾ ਗਿਆ ਸੀ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਰਿਹਾ ਕੀਤਾ ਗਿਆ। ਦੱਸਦੇ ਆ ਕਿ ਕਈ ਥਾਵਾਂ ਦੇ ਉੱਤੇ ਜਿੱਥੇ ਉਹਨਾਂ ਨੂੰ ਲੱਗਦਾ ਸੀ ਰਾਸ ਬਰਾਕਾ ਦੇ ਕਹਿਣ ਦੇ ਮੁਤਾਬਕ ਕਿ ਉੱਥੇ ਜਸਟਿਸ ਜਿਹੜਾ ਉਹ ਨਹੀਂ ਡਿਲੀਵਰ ਕੀਤਾ ਜਾ ਰਿਹਾ ਸੀਗਾ। ਜਿਹੜੀਆਂ ਜੁਡੀਸ਼ੀਅਲ ਆਰਡਰਸ ਨੇ ਉਹ ਜਿਹੜੇ ਮਾਈਗ੍ਰੈਂਟ ਸੀਗੇ ਉਹਨਾਂ ਦੇ ਹੱਕ ਹਕੂਕਾਂ ਨੂੰ ਦਰੜਿਆ ਜਾ ਰਿਹਾ ਸੀਗਾ, ਉਹਨਾਂ ਦੇ ਹੱਕ ਹਕੂਕਾਂ ਨੂੰ ਉਲੱਧਿਆ ਜਾ ਰਿਹਾ ਸੀਗਾ ਤਾਂ ਉਸ ਕਰਕੇ ਉਹਨਾਂ ਨੇ ਫਿਰ ਆਈਸ ਦਾ ਜਿਹੜਾ ਉਹ ਪ੍ਰੋਟੈਸਟ ਕੀਤਾ ਸੀਗਾ। ਉਸ ਤੋਂ ਬਾਅਦ ਰਾਸ ਬਰਾਕਾ ਜਿਹੜਾ ਉਹਨੂੰ ਕਸਟਡੀ ਦੇ ਵਿੱਚ ਲਿਆ ਗਿਆ। ਡੈਮੋਕ੍ਰੇਟ ਜਿੰਨੇ ਵੀ ਉਸ ਰੀਜਨ ਦੇ ਸੀਗੇ, ਉਸ ਇਲਾਕੇ ਦੇ ਸੀਗੇ, ਉਹ ਇਕੱਠੇ ਹੋ ਗਏ ਤੇ ਉਹਨਾਂ ਨੇ ਇਹ ਨਾਅਰੇ ਲਾਏ, ਉਹਨਾਂ ਨੇ ਵਿਰੋਧ ਕੀਤਾ ਇਸ ਜਿਹੜੀ ਡਿਟੈਂਸ਼ਨ ਹੈ ਉਸ ਦਾ ਤੇ ਫਿਰ ਰਾਸ ਬਰਾਕਾ ਨੂੰ ਜਿਹੜਾ ਉਹ ਆਪਾਂ ਕਹਿ ਸਕਦੇ ਹਾਂ ਕਿ ਫ੍ਰੀ ਜਿਹੜਾ ਉਹ ਕਰਨਾ ਪਿਆ। ਦੱਸਿਆ ਜਾ ਰਿਹਾ ਕਿ ਇਸ ਟਾਈਮ ਰਾਸ ਬਰਾਕਾ ਜਿਹੜੇ ਕਿ ਇੱਕ ਹੋਰ ਇਲੈਕਸ਼ਨ ਲੜ ਰਹੇ ਨੇ ਉਹਨਾਂ ਨੂੰ ਆਪਣੇ ਸਮਰਥਕਾਂ ਤੋਂ ਇਲਾਵਾ ਆਸੇ-ਪਾਸੇ ਦੇ ਲੋਕਾਂ ਦਾ, ਜਿਨ੍ਹਾਂ ਦੇ ਵਿੱਚ ਵੱਡੀ ਗਿਣਤੀ ਪ੍ਰਵਾਸੀ ਪਰਿਵਾਰ ਨੇ, ਉਹਨਾਂ ਦਾ ਬਹੁਤ ਵੱਡਾ ਸਮਰਥਨ ਜਿਹੜਾ ਉਹ ਹਾਸਲ ਹੋ ਗਿਆ। ਜੀ ਅਗਲੀ ਖਬਰ ਵੱਲ ਚਲੀਏ। ਜਿਸ ਤਰ੍ਹਾਂ ਆਪਾਂ ਕਤਰ ਦੀ ਗੱਲ ਕਰ ਰਹੇ ਸੀ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੀ ਕਤਰ ਪਹੁੰਚ ਰਹੇ ਆ ਤੇ ਕਤਰ ਵਾਲੇ ਕਹਿੰਦੇ ਆ ਵੀ ਅਸੀਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਇੱਕ ਜਹਾਜ਼ ਦੇਣ ਜਾ ਰਹੇ ਹੈਗੇ ਆ, ਜੈਟ ਦੇਣ ਜਾ ਰਹੇ ਆ। ਉਹ ਇੱਕ ਤਰ੍ਹਾਂ ਦੇ ਨਾਲ ਬਹੁਤ ਹੀ ਐਕਸਪੈਂਸਿਵ ਜੈਟ ਹੈਗਾ, ਲਗਜ਼ਰੀ ਜੈਟ ਆ, ਜੋ ਪ੍ਰੈਜ਼ੀਡੈਂਟ ਹਮੇਸ਼ਾ ਯੂਜ਼ ਕਰਦਾ ਹੈਗਾ ਪਲੇਨ, ਉਹ ਉਹਦੇ ਲਈ ਯੂਜ਼ ਕੀਤਾ ਜਾ ਸਕਦਾ ਹੈਗਾ। ਪਰ $400 ਮਿਲੀਅਨ ਦਾ ਇਹ ਬੋਇੰਗ 747 ਰਾਇਲ ਫੈਮਿਲੀ ਜੋ ਕਤਰ ਦੀ ਆ ਉਸ ਨੂੰ ਐਜ਼ ਏ 에ਅਰ ਫੋਰਸ 1 ਯੂਜ਼ ਕੀਤਾ ਜਾਊਗਾ, ਜਿਹਦੇ ਕਰਕੇ ਹੁਣ ਬਹੁਤ ਸਾਰੇ ਲੋਕ ਆ ਉਹ ਵਿਰੋਧ ਵੀ ਕਰ ਰਹੇ ਆ। ਕਹਿੰਦੇ ਵੀ ਪਿਛਲੇ ਸਮਿਆਂ ਦੇ ਵਿੱਚ ਪ੍ਰੈਜ਼ੀਡੈਂਟਸ ਕਦੇ ਵੀ ਇਦਾਂ ਦੇ ਗਿਫਟ ਨਹੀਂ ਲੈਂਦੇ ਸੀ। ਕਹਿੰਦੇ ਵੀ 2 ਸ਼ੇਰ ਗਿਫਟ ਕੀਤੇ ਗਏ ਸੀ ਵੈਨ ਬੁਰਨ ਬਾਈ ਦ ਸਲਤਨ ਆਫ ਮੋਰਾਕੋ ਤੇ 1839 ਚ। ਉਸ ਟਾਈਮ ਦੇ ਉੱਤੇ ਉਹਨਾਂ ਨੇ ਇਹ ਕਿਹਾ ਸੀ ਵੀ ਨਹੀਂ, ਇਹਨਾਂ ਨੂੰ ਜ਼ੂ ਦੇ ਵਿੱਚ ਛੱਡ ਦਿਓ ਤੇ ਜਿਹੜੇ ਨਾਲ ਹਾਰਸ ਦਿੱਤੇ ਸੀ ਉਹਨਾਂ ਨੂੰ ਵੇਚ ਦਿੱਤਾ ਜਾਵੇ। ਸੋ ਇਸ ਜਿਹੜਾ ਜਹਾਜ਼ ਆ, ਸੋ ਇਹ ਵੀ ਬਹੁਤ ਸਾਰੇ ਲੋਕ ਕੁਐਸਚਨ ਕਰ ਰਹੇ ਆ ਵੀ ਉਹਦੀ ਸੇਫਟੀ ਕਿੰਨੀ ਕੁ ਹੋਊਗੀ, ਵੀ ਉਹਦੇ ਵਿੱਚ ਤਾਂ ਪ੍ਰੈਜ਼ੀਡੈਂਟ ਨੇ ਜਾਣਾ ਆ, 에ਅਰ ਫੋਰਸ 1 ਵਾਂਗ ਉਹ ਯੂਜ਼ ਹੋਣਾ ਹੈਗਾ। ਸੋ ਦੇਅਰ ਇਜ਼ ਅ ਲੀਗਲ ਪ੍ਰੋਬਲਮ ਟੂ। ਸੋ ਟਰੰਪ ਹੁਣੀ ਕਹਿੰਦੇ ਬਈ ਉਹ ਜਿਹਦੀ ਬੜੇ ਆ, ਜੇ ਉਹਨੇ ਮੰਨ ਲਿਆ ਤਾਂ ਉਹਨੇ ਫਿਰ ਉਹ ਐਕਸੈਪਟ ਕਰ ਹੀ ਲੈਣਾ ਹੈਗਾ। ਪਰ ਬਹੁਤ ਸਾਰੇ ਲੋਕ ਇਹ ਵੀ ਵਿਰੋਧ ਕਰ ਰਹੇ ਆ ਵੀ ਇੱਕ ਪਾਸੇ ਕਤਰ ਦੀ ਸਰਕਾਰ ਆ ਉਹ ਹਮਾਸ ਨੂੰ ਸਪੋਰਟ ਕਰਦੀ ਆ ਤੇ ਹੁਣ ਕਤਰ ਵਾਲਿਆਂ ਨੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਆਪਣਾ ਜਿਹੜਾ ਇੱਕ ਜੈਟ ਦੇਣ ਜਾ ਰਿਹਾ $400 ਮਿਲੀਅਨ ਦਾ। ਸੋ ਪਲੇਨ ਨੂੰ ਟਰਸਟ ਵੀ ਕੀਤਾ ਜਾ ਸਕਦਾ ਕਿ ਨਹੀਂ? ਸੋ ਇਹ ਇੱਕ ਵੱਡਾ ਕੁਐਸਚਨ ਜਿਹੜਾ ਆ ਰਿਹਾ ਹੈਗਾ। ਪਰ ਪ੍ਰੈਜ਼ੀਡੈਂਟ ਡੋਨਲਡ ਟਰੰਪ ਉੱਥੇ ਗਏ ਹੋਏ ਆ, ਸੋ ਦੇਖਦੇ ਆ ਵੀ ਉਹਨਾਂ ਨੂੰ ਉਹ ਜਿਹੜਾ ਜਹਾਜ਼ ਆ ਗਿਫਟ ਕਰਨ ਜਾ ਰਿਹਾ ਕਿ ਨਹੀਂ। ਜੀ, ਅਗਲੀ ਗੱਲ ਕਰੀਏ ਲਾਸ ਐਂਜਲਸ ਦੇ ਇਲਾਕਿਆਂ ਦੇ ਵਿੱਚ ਲੱਗੀਆਂ ਅੱਗਾਂ ਦੇ ਬਾਰੇ। ਇਸ ਸੰਬੰਧ ਦੇ ਵਿੱਚ ਇੱਕ ਲਾਸ ਐਂਜਲਸ ਕਾਉਂਟੀ ਦੇ ਜਿਹੜਾ ਉਹ ਫਾਲਟੀ ਜਿਹੜੇ ਐਮਰਜੈਂਸੀ ਅਲਰਟਸ ਆ ਉਸ ਨੂੰ ਲੈ ਕੇ ਇੱਕ ਇਨਵੈਸਟੀਗੇਸ਼ਨ ਜਿਹੜੀ ਚੱਲ ਰਹੀ ਸੀਗੀ ਤੇ ਯੂਐਸ ਕਾਂਗਰਸਮੈਨ ਰਾਬਰਟ ਗਾਰਸੀਆ ਜਿਹੜੇ ਨੇ ਉਹਨਾਂ ਇਲਾਕਿਆਂ ਦੇ ਵਿੱਚੋਂ ਆਉਂਦੇ ਨੇ। ਉਹਨਾਂ ਨੇ ਕਿਹਾ ਕਿ ਬਹੁਤ ਸਾਰੀਆਂ ਥਾਵਾਂ ਤੇ ਜਿੱਥੇ ਅੱਗ ਨਹੀਂ ਸੀ ਲੱਗੀ ਉੱਥੇ ਇਹ ਅਲਰਟ ਭੇਜੇ ਗਏ, ਜਿੱਥੇ ਲੱਗੀ ਸੀਗੀ ਉੱਥੇ ਉਹ ਜਿਹੜਾ ਕੰਮ ਆ ਉਹ ਨਹੀਂ ਹੋ ਸਕਿਆ। ਉਹਨਾਂ ਨੇ ਇੱਕ ਰਿਪੋਰਟ ਜਾਰੀ ਕੀਤੀ ਆ। ਰਿਪੋਰਟ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜਾ ਫੈਡਰਲ ਲੈਵਲ ਦੇ ਉੱਤੇ ਜਿਹੜਾ ਓਵਰਸਾਈਟ ਆਫ ਦੀ ਨੇਸ਼ਨਸ ਪੈਚਵਰਕ ਆ ਜਾਂ ਪ੍ਰਾਈਵੇਟਾਈਜ਼ਡ ਆ ਤਾਂ ਜਾਂ ਐਮਰਜੈਂਸੀ ਅਲਰਟ ਸਿਸਟਮ ਆ, ਉਹ ਕਹਿੰਦੇ ਕਿ ਇਹਦੇ ਤੇ ਕੰਮ ਹੋਣ ਵਾਲਾ। ਨਾਲ ਹੀ ਉਹ ਕਹਿੰਦੇ ਕਿ ਬਹੁਤ ਸਾਰੇ ਥਾਵਾਂ ਦੇ ਤਹਿ ਜਾ ਜਿੱਥੇ ਮੈਟਰੋਪੋਲੀਟਨ ਰੀਜਨ ਆਫ ਜਿਹੜਾ ਉਹ ਜਿੱਥੇ 10 ਮਿਲੀਅਨ ਲੋਕ ਰਹਿੰਦੇ ਨੇ, ਉਹ ਕਹਿੰਦੇ ਕਿ ਉਹਨਾਂ ਨੂੰ ਤਾਂ ਇਵੈਕੂਏਟ ਕਰ ਲਿਆ ਗਿਆ। ਪਰ ਪੈਲੀਸੇਡਸ ਤੇ ਐਲਟਾਡੀਨਾ ਦੇ ਇਲਾਕੇ ਨੇ ਜਿੱਥੇ ਬਾਅਦ ਦੇ ਵਿੱਚ ਇਹ ਅਲਰਟ ਜਿਹੜਾ ਭੇਜੇ ਗਏ, ਜਦਕਿ ਉਹ ਜ਼ਿਆਦਾ ਪ੍ਰਭਾਵਿਤ ਇਲਾਕੇ ਸੀਗੇ। ਇਹਦੇ ਨਾਲ ਕਹਿੰਦੇ ਕਿ ਬਹੁਤ ਸਾਰੇ ਜਿਹੜੇ ਅਲਰਟ ਸੀਗੇ ਉਹ ਧੜਾ-ਧੜ ਭੇਜੇ ਗਏ, ਖਾਸ ਕਰਕੇ 40 ਮਾਈਲਸ ਜਿਹੜਾ ਇਲਾਕਾ ਸੀਗਾ ਉਹਦੇ ਤੋਂ ਇਵੈਕੂਏਸ਼ਨ ਏਰੀਆਜ਼ ਦੇ ਵਿੱਚ ਉੱਥੇ ਜ਼ਿਆਦਾ। ਤੇ ਨਾਲ ਉਹ ਕਹਿੰਦੇ ਕਿ ਜਿਹੜੇ LA ਕਾਉਂਟੀ ਦੇ ਜਿਹੜੇ ਐਮਰਜੈਂਸੀ ਮੈਨੇਜਮੈਂਟ ਵਰਕਰ ਆ ਜਾਂ ਹੋਰ ਆ, ਉਹਨਾਂ ਨੇ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਇਹ ਉਹ
ਮੈਂਸ਼ਨ ਕਰਨਾ ਹੀ ਭੁੱਲ ਗਏ ਕਿ ਤੁਸੀਂ ਕਿਹੜੇ ਇਲਾਕੇ ਦੇ ਵਿੱਚ ਰਹਿ ਰਹੇ ਹੋ ਤੇ ਅੱਗ ਕਿਹੜੇ ਥਾਵਾਂ ਦੇ ਉੱਤੇ ਜ਼ਿਆਦਾ ਵੱਧ ਰਹੀ ਹੈ। ਸੋ ਇਸ ਕਰਕੇ LA ਕਾਉਂਟੀ ਆਫਿਸ ਆਫ ਐਮਰਜੈਂਸੀ ਮੈਨੇਜਮੈਂਟ ਆਫਿਸ ਦੇ ਬਾਰੇ ਵੀ ਇਹ ਗੱਲ ਕਿਹਾ ਗਿਆ ਕਿ ਉੱਥੇ ਜਿਹੜਾ ਲੋਕਲ ਨੈਟਵਰਕ ਆ ਉਹ ਖਰਾਬ ਹੋ ਗਿਆ ਸੀ। ਇਸ ਕਰਕੇ ਕਈ ਥਾਵਾਂ ਦੇ ਉੱਤੇ ਇਹ ਹੋਇਆ ਕਿ ਜਿੱਥੇ ਉਹ ਅਲਰਟ ਭੇਜਣਾ ਚਾਹੁੰਦੇ ਸੀ ਉੱਥੇ ਪਹੁੰਚਿਆ ਨਹੀਂ, ਤੇ ਜਿੱਥੇ ਉਹ ਭੇਜ ਰਹੇ ਸੀ ਉੱਥੇ ਵਾਰ-ਵਾਰ ਪਹੁੰਚ ਰਿਹਾ ਸੀਗਾ। ਸੋ ਲੋਕ ਬੜੇ ਕਨਫਿਊਜ਼ ਹੋਏ ਤੇ ਉਹ ਕਹਿੰਦੇ ਕਿ ਇਸ ਮਾਮਲੇ ਦੇ ਵਿੱਚ ਜਦੋਂ ਖਾਸ ਤੌਰ ਤੇ ਫੈਡਰਲ ਏਜੰਸੀਆਂ ਜਿਨ੍ਹਾਂ ਦੇ ਵਿੱਚ ਵਾਇਰਲੈਸ ਐਮਰਜੈਂਸੀ ਅਲਰਟਸ ਆ ਜਾਂ ਫੀਮਾ ਕੰਮ ਕਰ ਰਹੀ ਹੈ, ਜਾਂ ਹੋਰ ਕਹਿੰਦੇ ਕਿ ਬਾਹਰੋਂ ਮੁਲਕਾਂ ਤੋਂ ਜਿਹੜੀ ਆਰਮੀਜ਼ ਆ ਜਾਂ ਹੋਰ ਜਿਹੜੇ ਪਰਸਨਲ ਨੇ ਉਹ ਆਪਣੀ ਮਦਦ ਕਰ ਰਹੇ ਨੇ, ਪਰ ਉਹ ਕਹਿੰਦੇ ਕਿ ਆਪਣੇ ਕੁਛ ਜਿਹੜੇ ਥਾਵਾਂ ਦੇ ਉੱਤੇ ਆਪਾਂ ਆਪਣੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਾਂ, ਗੁੰਮਰਾਹ ਕੀ ਉਹਨਾਂ ਦੀਆਂ ਚਿੰਤਾਵਾਂ ਵਧਾ ਰਹੇ ਹਾਂ। ਮਿਸਾਲ ਦੇ ਤੌਰ ਤੇ ਉਹ ਕਹਿੰਦੇ ਕਿ ਕੋਈ ਥਾਂ ਕੋਈ ਇਹੋ ਜਿਹੀ ਸਪੈਸੀਫਿਕ ਥਾਂ ਜਿਹੜੀ ਆ ਉਹਦੀ ਉਦਾਹਰਨ ਲੈ ਲਓ ਕਿ ਉੱਥੇ ਅੱਗ ਲੱਗੀ ਵੀ ਨਹੀਂ ਤੇ ਨਾ ਹੀ ਉੱਥੇ ਆਉਂਦੇ 2 ਦਿਨਾਂ ਤੱਕ ਪਹੁੰਚ ਸਕਦੀ ਆ, ਪਰ ਕਹਿੰਦੇ ਕਿ ਆਪਾਂ ਉੱਥੇ ਜ਼ਿਆਦਾ ਉਹ ਅਲਰਟ ਭੇਜੇ ਤੇ ਜਿੱਥੇ ਬਹੁਤ ਅਗਲੇ ਕੁਝ ਘੰਟਿਆਂ ਤੱਕ ਖਤਰਾ ਪਹੁੰਚਣ ਦਾ ਉੱਥੇ ਆਪਾਂ ਘੱਟ ਜਿਹੜਾ ਉਹ ਸਪਰੈਡ ਇਨਫੋਰਮੇਸ਼ਨ ਹੋਈ ਆ। ਸੋ ਇਨਫੋਰਮੇਸ਼ਨ ਦੇ ਮਾਮਲੇ ਦੇ ਵਿੱਚ ਹੁਣ ਇਹ ਜਿਹੜੇ LA ਦੇ ਵਿੱਚ ਅੱਗਾਂ ਲੱਗੀਆਂ ਸਨ, ਇੱਥੇ ਇਹ ਵੀ ਗੱਲ ਕਹੀ ਗਈ ਕਿ ਜਿਹੜੇ ਫਾਲਸ ਇਵੈਕੂਏਸ਼ਨ ਅਲਰਟ ਭੇਜੇ ਗਏ ਆ ਉਹਦੀ ਵੀ ਇਨਵੈਸਟੀਗੇਸ਼ਨ ਜਿਹੜੀ ਆ ਉਹ ਸ਼ੁਰੂ ਹੋ ਚੁੱਕੀ ਆ। ਖਾਸ ਕਰਕੇ LA ਫਾਈਲਸ ਦੇ ਮਾਮਲੇ ਦੇ ਵਿੱਚ ਹੁਣ ਬਲੇਮ ਲੱਗ ਰਹੇ ਨੇ, ਦੋਸ਼ ਲੱਗ ਰਹੇ ਨੇ ਤੇ ਕਾਲਸ ਵੀ ਹੋਈਆਂ ਨੇ ਕਈ ਲੋਕਾਂ ਨੂੰ ਜਿੱਥੇ ਇਸ ਚੀਜ਼ ਦੀ ਜਿਹੜੀ ਆ ਉਹ ਅੱਗ ਨੇੜੇ ਤੇੜੇ ਨਹੀਂ ਸੀ। ਹਾਂ, ਉਹ ਕਹਿੰਦੇ ਕਿ ਇਸ ਨੂੰ ਇਸ ਜ਼ਰੂਰ ਪੱਖ ਦੇ ਵਿੱਚ ਲਿਆ ਜਾ ਸਕਦਾ। ਇੱਕ ਪੋਜ਼ਿਟਿਵ ਪੁਆਇੰਟ ਇਹ ਹੈ ਕਿ ਲੋਕਾਂ ਨੂੰ ਪਹਿਲਾਂ ਅਲਰਟ ਕਰਨਾ ਉਹ ਇੱਕ ਡਿਫਰੈਂਟ ਗੱਲ ਆ, ਪਰ ਕਹਿੰਦੇ ਕਿ ਵਾਰ-ਵਾਰ ਉਹਨਾਂ ਨੂੰ ਸੂਚਿਤ ਕਰਦੇ ਰਹਿਣਾ ਤੇ ਇਸ ਕਰਕੇ ਉਹ ਹੋਰ ਘਬਰਾ ਜਾਂਦੇ ਆ, ਪੈਨਿਕ ਕ੍ਰੀਏਟ ਹੁੰਦਾ, ਉਹਦੇ ਨਾਲ ਲੋਕਾਂ ਨੂੰ ਆਪਣਾ ਜਿਹੜਾ ਸਮਾਨ ਆ, ਬੱਚੇ ਆ, ਉਹ ਸੰਭਾਲਣੇ ਔਖੇ ਹੋ ਜਾਂਦੇ। ਸੈਨ ਡਿਏਗੋ ਟ੍ਰਿਬਿਊਨ ਇਹ ਰਿਪੋਰਟ ਕਰ ਰਹੀ ਆ ਵੀ ਮੈਕਸੀਕੋ ਦੀ ਇੱਕ ਬਹੁਤ ਵੱਡੀ ਸਟੇਟ ਆ ਬਾਹਾ ਕੈਲੀਫੋਰਨੀਆ, ਉੱਥੇ ਦੇ ਇੱਕ ਗਵਰਨਰ ਜਿਹੜੀ ਆ ਉਸ ਦਾ ਜਿਹੜਾ ਵੀਜ਼ਾ ਆ ਉਹ US ਨੇ ਰਿਵੋਕ ਕਰ ਲਿਆ। ਕੱਲਾ ਮਰੀਨਾ ਡੈਲ ਅਵੀਲਾ ਬਾਹਾ ਕੈਲੀਫੋਰਨੀਆ ਦੀ ਜੋ ਗਵਰਨਰ ਆ, ਤੇ ਕੱਲਾ ਉਹਦਾ ਨਹੀਂ, ਨਾਲ ਦੀ ਨਾਲ ਉਹਦਾ ਜਿਹੜਾ ਹਸਬੈਂਡ ਆ ਉਹਦਾ ਵੀਜ਼ਾ ਵੀ ਜਿਹੜਾ ਅਮਰੀਕਾ ਦੀ ਸਰਕਾਰ ਵੱਲੋਂ ਰਿਵੋਕ ਕਰ ਲਿਆ ਹੈਗਾ। ਆਪਾਂ ਪਹਿਲਾਂ ਖਬਰ ਸਾਂਝੀ ਕੀਤੀ ਸੀ ਕਿਸ ਤਰ੍ਹਾਂ ਵੀ ਗੋਰੇ ਮੁੱਲ ਦੇ ਲੋਕਾਂ ਨੂੰ ਸਾਊਥ ਅਫਰੀਕਾ ਤੋਂ ਇੱਥੇ ਲਿਆਂਦਾ ਜਾ ਰਿਹਾ ਪੋਲੀਟੀਕਲ ਅਸਾਈਲਮ ਬੇਸ ਤੇ, ਵੀ ਦੇਖੋ ਜੀ ਉਹਨਾਂ ਤੋਂ ਜ਼ਮੀਨਾਂ ਖੋਹੀਆਂ ਜਾ ਰਹੀਆਂ ਤੇ ਉਹਨਾਂ ਨਾਲ ਧੱਕਾ ਹੋ ਰਿਹਾ ਹੈਗਾ। ਤੇ ਦੂਸਰੇ ਪਾਸੇ ਇਹ ਮੈਕਸੀਕੋ ਦੀ ਜਿਹੜੀ ਇੱਕ ਸਟੇਟ ਦੀ ਗਵਰਨਰ ਆ ਉਸ ਦੇ ਨਾਲ ਇਹ ਕੁਝ ਵਾਪਰਿਆ ਹੈਗਾ। ਜਦੋਂ ਮਾਰਕੋ ਰੂਬੀਓ ਜਿਹੜੇ ਸੈਕਟਰੀ ਆਫ ਸਟੇਟ ਆ ਉਹਨਾਂ ਨੂੰ ਪੁੱਛਿਆ ਗਿਆ, ਕਹਿੰਦੇ ਵੀ ਇਹ ਕਿਸੇ ਦਾ ਰਾਈਟ ਨਹੀਂ ਹੈਗਾ ਵੀ ਅਸੀਂ ਉਹਨਾਂ ਨੂੰ ਜਿਹੜਾ ਵੀਜ਼ਾ ਦੇਈਏ, ਇਹ ਸਾਡੀ ਮਰਜ਼ੀ ਆ ਕਿਸੇ ਨੂੰ ਦੇਣਾ ਜਾਂ ਨਹੀਂ। ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਬੇਕਰਸਫੀਲਡ ਦੇ ਰਹਿਣ ਵਾਲੇ, ਇਹ ਖਬਰ ਬੇਕਰਸਫੀਲਡ ਤੋਂ ਆ ਰਹੀ ਹੈ। ਬੇਕਰਸਫੀਲਡ ਦੇ ਰਹਿਣ ਵਾਲੇ ਇੱਕ ਬੰਦੇ ਨੇ ਆਪਣੇ ਆਪ ਨੂੰ ਜਿਹੜਾ ਗਿਲਟੀ ਪਲੀਡ ਕੀਤਾ ਫੈਡਰਲ ਕੋਰਟ ਦੇ ਵਿੱਚ। ਮਸਲਾ ਕੀ ਸੀ? ਮਸਲਾ ਸੀਗਾ ਕਿ ਸਤੰਬਰ 11 2024 ਦੀ ਗੱਲ ਆ, ਜਦੋਂ ਬ੍ਰੈਟ ਕਰਟਿਸ ਹੇਅਰ ਜਿਹੜਾ ਉਹ 23 ਸਾਲ ਦਾ, ਉਹਨੇ ਜਿਹੜਾ ਕਰਨ ਕਾਉਂਟੀ ਸ਼ੈਰਿਫ ਆਫਿਸ ਦਾ ਹੈਲੀਕਾਪਟਰ ਜਦੋਂ ਉਹ ਰੂਟੀਨ ਪੈਟਰੋਲ ਕਰ ਰਿਹਾ ਸੀਗਾ ਤਾਂ ਉਹਨੇ ਬ੍ਰਾਈਟ ਗ੍ਰੀਨ ਲੇਜ਼ਰ ਜਿਹੜੀ ਆ ਉਹਦੇ ਤੇ ਲਗਾਤਾਰ ਉਹ ਮਾਰਦਾ ਰਿਹਾ। ਅਧਿਕਾਰੀਆਂ ਨੂੰ ਸ਼ੱਕ ਹੋਇਆ ਕਿ ਕਿਤੇ ਇਹ ਜਿਹੜੀ ਲੇਜ਼ਰ ਆ ਉਹ ਕਿੱਥੋਂ ਆ ਰਹੀ ਆ। ਉਹਨਾਂ ਨੇ ਇਨਵੈਸਟੀਗੇਟ ਕੀਤਾ ਜਾਂ ਕੁਝ ਵੀ ਆ। ਉਹ ਕਹਿੰਦੇ ਕਿ ਨਾਲ ਜਿਹੜਾ ਪਿਨ ਪੁਆਇੰਟ ਕੀਤਾ ਕਿ ਸੋਰਸ ਆਫ ਲੇਜ਼ਰ ਆ ਤੇ ਰੈਜ਼ੀਡੈਂਟਸ ਜਿਹੜੇ ਇਲਾਕੇ ਦੇ ਵਿੱਚੋਂ ਗਈ, ਤੇ ਉਸ ਤੋਂ ਬਾਅਦ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਜਿਹੜੀ ਆ ਉਹਨੇ ਕ੍ਰਿਟੀਕਲ ਫਲਾਈਟ ਜ਼ੋਨ ਜਿਹੜਾ ਬੇਕਰਸਫੀਲਡ ਦਾ ਉੱਥੋਂ ਜਿਹੜਾ 에ਅਰਪੋਰਟ ਆ ਉੱਥੋਂ ਫਿਰ ਉਹਨੂੰ ਫੜ ਲਿਆ ਗਿਆ। ਬਾਅਦ ਦੇ ਵਿੱਚ ਹੈਲੀਕਾਪਟਰ ਜਿਹੜਾ ਉਹ ਫਿਰ ਇਹਨਾਂ ਇਲਾਕਿਆਂ ਦੇ ਵਿੱਚ ਪਹੁੰਚਦਾ ਤੇ ਦੱਸਿਆ ਜਾ ਰਿਹਾ ਕਿ ਇਹ ਬੰਦਾ ਇੱਕ, ਜਿਵੇਂ ਆਪਾਂ ਆਮ ਹੀ ਰੂਟੀਨ ਦੇ ਵਿੱਚ ਜਾਣ ਬੁੱਝ ਕੇ ਸ਼ਰਾਰਤੀ ਹੋ ਜਾਂਦਾ ਕਈ ਵਾਰੀ ਬੰਦਾ, ਤਾਂ ਉਹਨੇ ਜਾਣ ਬੁੱਝ ਕੇ ਜਦੋਂ ਉਹਨੂੰ ਪਤਾ ਲੱਗਿਆ ਕਿ ਹੈਲੀਕਾਪਟਰ ਜਿਹੜਾ ਉਹ ਵਾਰ-ਵਾਰ ਗੇੜੇ ਕੱਢ ਰਿਹਾ, ਤਾਂ ਵਾਰਨ ਕਰਨ ਦੇ ਬਾਵਜੂਦ ਵੀ ਜਦ ਪੁਲਿਸ ਉਹਦੇ ਕੋਲੇ ਪਹੁੰਚ ਗਈ ਤਾਂ ਫਿਰ ਉਹਨੇ ਬੰਦ ਕੀਤਾ ਆਪਣਾ ਲੇਜ਼ਰ ਹੈਲੀਕਾਪਟਰ ਦੇ ਮਾਰਨਾ। ਜਦ ਕਿ ਅਧਿਕਾਰੀਆਂ ਨੂੰ ਤੇ ਇਹ ਲੱਗਿਆ ਹੋਣਾ ਕਿ ਇਹ ਪਤਾ ਨਹੀਂ ਕੌਣ ਸਾਨੂੰ ਜਿਹੜਾ ਉਹ ਟਾਰਗੇਟ ਕਰ ਰਿਹਾ ਜਾਂ ਸਾਨੂੰ ਹਿੱਟ ਕਰਨਾ ਚਾਹੁੰਦਾ ਕਿਸੇ ਵੀ ਤਰੀਕੇ ਦੇ ਨਾਲ, ਕਿਉਂਕਿ ਤੁਹਾਨੂੰ ਪਤਾ ਹਥਿਆਰ ਵੀ ਕਈ ਇਹੋ ਜਿਹੇ ਹੁੰਦੇ ਨੇ ਜਾਂ ਕਿਸੇ ਵੀ ਤਰੀਕੇ ਨਾਲ ਉਹ ਇਹ ਸਿਕਿਉਰਿਟੀ ਦਾ ਮਾਮਲਾ ਹੈ। ਇਸ ਟਾਈਮ ਉਹ ਬੰਦਾ ਜੇਕਰ ਇਸ ਮਾਮਲੇ ਦੇ ਵਿੱਚ ਉਹਨੂੰ ਸਜ਼ਾ ਹੁੰਦੀ ਹੈ ਜਿਹੜੀ ਕਿ 4 ਅਗਸਤ ਨੂੰ ਜਿਹੜੀ ਰੱਖੀ ਗਈ ਹੈ, ਉਹਨੂੰ ਘੱਟੋ ਘੱਟ 5 ਸਾਲਾਂ ਦੀ ਕੈਦ ਹੋ ਸਕਦੀ ਆ, 2.5 ਲੱਖ ਰੁਪਏ ਦਾ ਫਾਈਨ ਹੋ ਸਕਦਾ ਜੇਕਰ ਇੱਕ ਲੇਜ਼ਰ ਘਮਾਉਣ ਦੇ ਨਾਲ। ਬਹੁਤ ਵਾਰੀ ਆਪਣੇ ਬੱਚੇ ਆ ਉਹ ਡਰੋਨ ਉਡਾਉਂਦੇ ਨੇ, ਖਾਸ ਕਰਕੇ ਉਹਨਾਂ ਇਲਾਕਿਆਂ ਦੇ ਵਿੱਚ ਜਿੱਥੇ ਮਨਾਹੀ ਹੈ ਇਹ ਸਭ ਕਰਨ ਦੀ। ਤਾਂ ਇਹ 23 ਸਾਲਾ ਬੱਚਾ ਨੌਜਵਾਨ ਕਹਿ ਸਕਦੇ ਆ ਬ੍ਰੈਟ ਕਰਟਿਸ, ਜਿਹਨੂੰ ਹੁਣ 5 ਸਾਲ ਜਾਂ ਤਾਂ ਜੇਲ੍ਹ ਦੇ ਵਿੱਚ ਲਾਉਣੇ ਪੈਣਗੇ ਜਾਂ 2.5 ਲੱਖ ਰੁਪਏ ਦਾ ਜੁਰਮਾਨਾ ਦੇਣਾ ਪਊਗਾ। ਇਹ ਕੀ ਇਹਨਾਂ ਦੋਨਾਂ ਦੇ ਵਿੱਚੋਂ ਕੀ ਹੁੰਦਾ, ਜਾਂ ਇਹ ਦੋਨੇ ਹੁੰਦੇ ਆ, ਇਹਨਾਂ ਦਾ ਜਿਹੜਾ ਨਿਬੇੜਾ ਉਹ ਅਗਸਤ 4 ਨੂੰ ਹੋਣਾ। ਪਰ ਤੁਹਾਡੀ ਛੋਟੀ ਜਿਹੀ ਗਲਤੀ ਜਿਹੜੀ ਹੈ, ਖਾਸ ਕਰਕੇ ਤੁਸੀਂ ਲਾਅ ਐਨਫੋਰਸਮੈਂਟ ਦੇ ਨਾਲ ਕਿਸੇ ਵੀ ਤਰੀਕੇ ਦੀ ਵਧੀਕੀ ਸ਼ਰਾਰਤ ਕਰਦੇ ਹੋ, ਜਾਣ ਬੁੱਝ ਕੇ ਕਰਦੇ ਹੋ, ਇੰਟੈਂਸ਼ਨ ਦੇ ਨਾਲ ਕਰਦੇ ਹੋ, ਤਾਂ ਉਹਨੂੰ ਫਿਰ ਉਹ ਤੁਹਾਨੂੰ ਭਰਪਾਈ ਜਿਹੜੀ ਹੈ ਭੁਗਤਣੇ ਉਹਦੇ ਨਤੀਜੇ ਜ਼ਰੂਰ ਪੈਂਦੇ।
ਵੇਕਰਸਫੀਲਡ ਏਰੀਏ ਦੀਆਂ ਇੱਕ ਦੋ ਜੋ ਹੋਰ ਖਬਰਾਂ ਸਾਂਝੀਆਂ ਕਰਦੇ ਜਾਈਏ। ਜੀ, ਜੀ, ਟੈਂਪਰੇਚਰ ਬਹੁਤ ਹਾਈ ਹੈਗਾ। ਹੂੰ, ਕਹਿੰਦੇ ਵੀ ਟ੍ਰਿਪਲ ਡਿਜਿਟ ਟੈਂਪਰੇਚਰ ਪਹੁੰਚਿਆ ਹੋਇਆ ਸੀ ਜੀ, ਤੇ 5 ਲੋਕਾਂ ਨੂੰ ਰੈਸਕਿਊ ਕੀਤਾ ਗਿਆ ਕਰਨ ਰਿਵਰ ਦੇ ਵਿੱਚੋਂ। ਕਰਨ ਕਾਉਂਟੀ ਫਾਇਰ ਡਿਪਾਰਟਮੈਂਟ ਜੋ ਬੇਕਰਸਫੀਲਡ ਦੀ ਆ, ਉਹਨਾਂ ਨੇ ਅਨਾਉਂਸ ਕੀਤਾ ਵੀ 5 ਲੋਕ ਜੋ ਕਿਲਰ ਕਰਨ ਜੋ ਰਿਵਰ ਹੈਗਾ ਉਤੋਂ ਜਿਹੜੇ ਰੈਸਕਿਊ ਕੀਤੇ ਗਏ ਆ। ਇਸ ਦਰਿਆ ਦੇ ਵਿੱਚ ਹੁਣ ਤੱਕ 325 ਲੋਕ ਮਾਰੇ ਜਾ ਚੁੱਕੇ ਆ। ਇਹ ਜੀ, ਦੇਖ ਲਓ, ਆਪਾਂ ਜੀ, ਬਹੁਤ ਵਾਰ ਖਬਰਾਂ ਸੁਣਦੇ ਰਹਿੰਦੇ ਆ ਜਦੋਂ ਅੱਜ ਕੱਲ, ਕਿਉਂਕਿ ਦਰਿਆਵਾਂ ਦਾ ਪਾਣੀ ਚੜ ਜਾਂਦਾ, ਸਨੋ ਪਿਘਲਦੀ ਹੈਗੀ ਆ ਤੇ ਲੋਕ ਉੱਥੇ ਜਿਹੜੇ ਸਵੀਮਿੰਗ ਕਰਨ ਚੱਲ ਜਾਂਦੇ ਹੈਗੇ ਆ ਤੇ ਕਈ ਵਾਰੀ ਫਿਰ ਵਿੱਚ ਹੀ ਰੁੜ ਜਾਂਦੇ ਹੈਗੇ ਆ। ਬੇਕਰਫੀਲਡ ਦੀ ਫਾਇਰ ਡਿਪਾਰਟਮੈਂਟ ਨੇ ਇਹ ਕਿਹਾ ਆ ਵੀ ਕੋਈ ਵੀ ਜਿਹੜਾ ਬੰਦਾ ਹੈਗਾ ਆ ਉਹ ਇਸ ਤਰ੍ਹਾਂ ਦਰਿਆ ਦੇ ਵਿੱਚ ਸੈਰ ਕਰਨ ਨਾ ਜਾਵੇ ਅਨਲੈਸ ਕਿ ਉਹਦੇ ਕੋਲ ਪੂਰੀ ਤਰ੍ਹਾਂ ਸੇਫਟੀ ਦੀਆਂ ਜਿਹੜੀਆਂ ਬੈਸਟਸ ਆ ਉਹ ਪਾਈਆਂ ਹੋਈਆਂ ਆ। ਇਸੇ ਤਰ੍ਹਾਂ ਬੇਕਰਸਫੀਲਡ ਏਰੀਏ ਤੋਂ ਇੱਕ ਹੋਰ ਖਬਰ ਆ ਜੋ ਤਹਿ ਚਾਪੀ ਵਾਲਾ ਏਰੀਆ ਆ। DIA ਦੇ ਡਾਇਰੈਕਟਰ ਜੋਨਸ ਉਹ ਉੱਥੇ ਜੋ ਕਰੈਕਸ਼ਨਲ ਇੰਸਟੀਟਿਊਸ਼ਨ ਆ ਉਸ ਨੂੰ ਵਿਜ਼ਿਟ ਕਰਨ ਦੇ ਲਈ ਪਹੁੰਚੇ। ਉਹਨਾਂ ਨੇ ਕਾਫੀ ਜਿਹੜਾ ਏਰੀਏ ਦੀਆਂ ਜੋ ਕਰੈਕਸ਼ਨਲ ਫੈਸਿਲਿਟੀਜ਼ ਆ ਉਹਨਾਂ ਨੂੰ ਵਿਜ਼ਿਟ ਕੀਤਾ, ਜਿਹੜੇ ਲੋਕ ਉੱਥੇ ਕੰਮ ਕਰਦੇ ਆ ਪਲੱਸ ਜਿਹੜੇ ਲੋਕ ਜੇਲ੍ਹਾਂ ਦੇ ਵਿੱਚ ਆ ਉਹਨਾਂ ਦੀਆਂ ਜਿਹੜੀਆਂ ਪ੍ਰੋਬਲਮ ਆ ਉਹਨਾਂ ਨੂੰ ਵੀ ਸੁਣਿਆ ਹੈਗਾ। ਜੀ। ਇਸੇ ਤਰ੍ਹਾਂ ਜਿਹੜੀ ਖਬਰ ਆ ਉਹ ਸੈਨ ਫਰਾਂਸਿਸਕੋ ਤੋਂ ਆ ਰਹੀ ਹੈ। ਸੈਨ ਫਰਾਂਸਿਸਕੋ ਦੇ ਵਿੱਚ ਇੱਕ ਬੰਦਾ ਬੀਚ ਦੇ ਉੱਤੇ ਆਪਣੇ ਕੁੱਤੇ ਨੂੰ ਬਚਾਉਣ ਦੀ ਕੋਸ਼ਿਸ਼ ਦੇ ਵਿੱਚ ਜਿਹੜਾ ਉਹ ਡੂੰਘੇ ਪਾਣੀਆਂ ਦੇ ਵਿੱਚ ਚਲਾ ਗਿਆ ਤੇ ਮੌਤ ਦਾ ਜਿਹੜਾ ਸ਼ਿਕਾਰ ਹੋ ਗਿਆ। ਦੱਸਿਆ ਜਾ ਰਿਹਾ ਕਿ ਬਾਅਦ ਦੇ ਵਿੱਚ ਉਹ ਜਿਹੜੇ ਕੁੱਤੇ ਨੂੰ ਬਚਾਉਣ ਗਿਆ ਸੀ ਆਪਣੇ ਨੂੰ ਹੀ, ਪਾਲਤੂ ਨੂੰ, ਉਹ ਬਾਅਦ ਦੇ ਵਿੱਚ ਜਿਉਂਦਾ ਜਿਹੜਾ ਉਹ ਓਸ਼ਨ ਦੇ ਵਿੱਚੋਂ ਬਾਹਰ ਆ ਗਿਆ। ਨਦਰਨ ਕੈਲੀਫੋਰਨੀਆ ਬੀਚ ਦਾ ਜਿਹੜਾ ਇਹ ਦੱਸਿਆ ਜਾ ਰਿਹਾ ਕਿ ਪਾਵਰਫੁਲ ਵੇਵ ਸੀਗੀਆਂ, ਇਸ ਕਰਕੇ ਉਹ ਬੰਦਾ ਜਿਹੜਾ ਆਪਣਾ ਬਚਾਅ ਨਹੀਂ ਕਰ ਸਕਿਆ। ਵਾਟਰ ਟੈਂਪਰੇਚਰ ਵੀ ਜਿਹੜਾ ਉਹ ਕਾਫੀ ਠੰਡਾ ਸੀਗਾ। ਕੈਲੀਫੋਰਨੀਆ ਦੇ ਇਹ ਜਿਹੜਾ ਡੈਡਲੀਸਟ ਬੀਚ ਦੇ ਵਿੱਚੋਂ ਇੱਕ ਗਿਣਿਆ ਜਾਂਦਾ। ਜਦੋਂ ਇਹਨੂੰ ਹਸਪਤਾਲ ਪਹੁੰਚਾਇਆ ਗਿਆ ਤਾਂ ਉਹਨੂੰ ਥਾਂ ਜਿਹੜਾ ਮ੍ਰਿਤਕ ਐਲਾਨ ਦਿੱਤਾ ਗਿਆ। ਸੈਨ ਫਰਾਂਸਿਸਕੋ ਫਾਇਰ ਡਿਪਾਰਟਮੈਂਟ ਨੇ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਸੀ ਤੇ ਇਸ ਦਰਮਿਆਨ ਉਹਨਾਂ ਨੇ ਇੱਕ ਜਿਹੜੀ ਕਾਲ ਆ ਉਹ ਵੀ ਰਿਸੀਵ ਕੀਤੀ ਸੀ ਕਿ ਇੱਕ ਬੰਦਾ ਉਹ ਬੀਚ ਦੇ ਉੱਤੇ ਆਪਣੇ ਕੁੱਤੇ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਜਿਹੜਾ ਉਹ ਡੁੱਬ ਗਿਆ ਜਾਂ ਉਹਨੂੰ ਜਿਹੜਾ ਉਹ ਇਸ ਟਾਈਮ ਜ਼ਿੰਦਗੀ ਦੇ ਮੌਤ ਦੇ ਵਿਚਾਲੇ ਜੂਝ ਰਿਹਾ। ਦੱਸਿਆ ਜਾ ਰਿਹਾ ਕਿ ਲੌਟਨ ਸਟਰੀਟ ਦੇ ਵਿੱਚ ਇਹਨਾਂ ਨੂੰ ਇਹ ਜਿਹੜਾ ਇਹਦਾ ਡੌਗੀ ਆ ਜਾਂ ਕੁੱਤਾ ਜਿਹੜਾ ਉਹ ਡੁੱਬ ਕੇ ਲੱਗਿਆ ਸੀਗਾ ਪਰ ਉਹਦਾ ਜਿੰਦਾ ਵਾਪਸ ਆ ਗਿਆ। ਦੋ ਜਿਹੜੀਆਂ ਔਰਤਾਂ ਸੀਗੀਆਂ ਬੀਚ ਤੇ ਮੌਜੂਦ, ਉਹਨਾਂ ਨੇ ਫਿਰ ਜਿਹੜੀ ਕੈਲੀਫੋਰਨੀਆ ਦੀ ਜਿਹੜੀ ਸੈਨ ਫਰਾਂਸਿਸਕੋ ਦੀ ਫਾਇਰ ਡਿਪਾਰਟਮੈਂਟ ਆ ਉਹਨੂੰ ਫਿਰ ਕਾਲ ਕੀਤੀ ਸੀਗੀ। ਹਾਲੇ ਤੱਕ ਇਹਦੀ ਜਿਹੜੀ ਆਇਡੈਂਟੀਟੀ ਆ ਉਹ ਰਿਲੀਜ਼ ਨਹੀਂ ਕੀਤੀ ਗਈ ਪਰ ਜਿਹੜੀਆਂ ਅਥਾਰਟੀਜ਼ ਆ ਉਹਨਾਂ ਨੇ ਇਹ ਜ਼ਰੂਰ ਕਿਹਾ ਕਿ ਲੋਕ ਜਿਹੜੇ ਨੇ ਇੱਥੇ ਘੁੰਮਣ ਆਉਂਦੇ ਨੇ, ਸੈਰ ਕਰਨ ਆਉਂਦੇ ਨੇ, ਉਹ ਇਹੋ ਜਿਹੀਆਂ ਦੁਰਘਟਨਾਵਾਂ ਤੋਂ ਆਪਣਾ ਬਚਾਅ ਜਿਹੜਾ ਉਹ ਜ਼ਰੂਰ ਰੱਖਣ। 2014 ਤੋਂ ਲੈ ਕੇ 2020 ਤੱਕ 8 ਜਾਣੇ ਜਿਹੜੇ ਨੇ ਉਹ ਇਸ ਬੀਚ ਦੇ ਉੱਤੇ ਆਪਣੀ ਜਿਹੜੀ ਜਾਨ ਆ ਉਹ ਗਵਾ ਚੁੱਕੇ ਨੇ ਸਰਫ ਜ਼ੋਨ ਫਰਟੈਲਿਟੀ ਡਾਟੇ ਦੇ ਮੁਤਾਬਕ। ਜੀ, ਅਗਲੀ ਖਬਰ ਵੱਲ ਚਲੀਏ। ਜੋ ਹੋਮਲੈਂਡ ਸਿਕਿਉਰਿਟੀ ਆ ਉਹ ਕੈਲੀਫੋਰਨੀਆ ਨੂੰ ਉਹਨਾਂ ਨੇ ਡਾਕੂਮੈਂਟਸ ਸਬਮਿਟ ਕੀਤੇ ਆ ਵੀ ਕੈਲੀਫੋਰਨੀਆ ਸਟੇਟ ਨੇ ਇਲੀਗਲ ਲੋਕਾਂ ਨੂੰ ਕੈਸ਼ ਬੈਨੀਫਿਟਸ ਦਿੱਤੇ ਹੈਗੇ ਆ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਸੈਕਟਰੀ ਕ੍ਰਿਸਟੀ ਨੋਏਮ ਉਹਨਾਂ ਨੇ ਇਹ ਕਿਹਾ ਵੀ ਇਨਵੈਸਟੀਗੇਸ਼ਨ ਜਸਟ ਸਟਾਰਟ ਹੋਈ ਹੈਗੀ ਆ। ਆਈਸ ਦੇ ਹੋਮਲੈਂਡ ਸਿਕਿਉਰਿਟੀ ਦੀ ਇਨਵੈਸਟੀਗੇਸ਼ਨ ਦਾ ਆਫਿਸ ਜੋ ਲਾਸ ਐਂਜਲਸ ਦੇ ਵਿੱਚ ਆ, ਉਹਨਾਂ ਨੇ ਜੋ ਸਟੇਟ ਦਾ ਕੈਸ਼ ਅਸਿਸਟੈਂਸ ਪ੍ਰੋਗਰਾਮ ਫਾਰ ਇਮੀਗ੍ਰੈਂਟਸ CAPI ਆ ਉਸ ਨੂੰ ਟਾਰਗੇਟ ਕੀਤਾ ਆ। ਕਹਿੰਦੇ ਵੀ ਇਹਦੇ ਤਹਿਤ ਕੈਸ਼ ਬੈਨੀਫਿਟਸ ਜੋ ਬਜ਼ੁਰਗ ਆ, ਬਲਾਈਂਡ ਆ, ਡਿਸੇਬਲ ਨਾਨ ਸਿਟੀਜ਼ਨਸ ਆ ਤੇ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਜੋ ਸਨੈਪ ਪ੍ਰੋਗਰਾਮ ਦੇ ਤਹਿਤ ਉਹ ਐਲੀਜੀਬਲ ਨਹੀਂ, ਉਹਨਾਂ ਨੂੰ ਇਹ ਜਿਹੜੇ ਪੈਸੇ ਦਿੱਤੇ ਗਏ ਹੈਗੇ ਆ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਸੈਕਟਰੀ ਕ੍ਰਿਸਟੀ ਨੋਏਮ ਨੇ ਇਹ ਕਿਹਾ ਆ ਵੀ ਜੋ ਰੈਡੀਕਲ ਲੈਫਟ ਪੋਲੀਟੀਸ਼ੀਅਨ ਕੈਲੀਫੋਰਨੀਆ ਸਟੇਟ ਦੇ ਵਿੱਚ ਆ, ਇਹਨਾਂ ਨੂੰ ਆਪਣੇ ਅਮਰੀਕਨ ਸਿਟੀਜ਼ਨ ਵੱਲ ਧਿਆਨ ਦੇਣਾ ਚਾਹੀਦਾ ਹੈ, ਨਾ ਕਿ ਜਿਹੜੇ ਇਲੀਗਲ ਲੋਕ ਹੈਗੇ, ਇਲੀਗਲ ਏਲੀਅਨਸ ਹੈਗੇ ਆ। ਜੀ, ਜੀ, ਤੇ ਉਹਨਾਂ ਨੇ ਇਹ ਕਿਹਾ ਆ ਵੀ ਜੇ ਇਲੀਗਲ ਇਮੀਗ੍ਰੈਂਟ ਹੈਗੇ ਆ ਉਹਨਾਂ ਨੂੰ ਇੱਥੋਂ ਛੱਡ ਦੇਣਾ ਚਾਹੀਦਾ ਹੈਗਾ। ਦ ਗ੍ਰੈਵੀ ਟ੍ਰੇਨ ਇਜ਼ ਓਵਰ ਤੇ ਅਸੀਂ ਪਿੱਛੇ ਆ ਰਹੇ ਹੈਗੇ ਆ। ਇਹ ਵੀ ਖਬਰ ਆ ਰਹੀ ਆ ਵੀ ਆਈਸ ਨੇ 530 ਦੇ ਕਰੀਬ ਮਾਈਗ੍ਰੈਂਟਸ ਇੱਕ ਦਿਨ ਦੇ ਵਿੱਚ ਅਰੈਸਟ ਕੀਤੇ ਹੈਗੇ ਆ। ਸੋ ਫੈਡਰਲ ਗਵਰਨਮੈਂਟ ਇਹ ਕਹਿ ਰਹੀ ਆ ਵੀ ਜਿਹੜੇ ਮਨੀ ਦਿੱਤਾ ਗਿਆ ਆ ਇਹਨਾਂ ਲੋਕਾਂ ਨੂੰ, ਉਹ ਲਗਭਗ $19 ਬਿਲੀਅਨ ਜੋ ਫੈਡਰਲ ਮਨੀ ਸਟੇਟ ਨੂੰ ਜਾਂਦਾ ਹੈਗਾ, ਪਰ ਸਟੇਟ ਨੇ ਉਹ ਗਲਤ ਜਿਹੜਾ ਯੂਜ਼ ਕੀਤਾ ਹੈਗਾ। ਜੀ। ਤੇ ਹਰਜੋਤ ਸਿੰਘ ਜੀ ਆਪਣਾ ਜਿਹੜਾ ਸਮਾਂ ਜੋ ਸਮਾਪਤੀ ਵਾਲਾ, ਜਾਂਦੇ ਜਾਂਦੇ ਸਟਾਕ ਤੇ ਕਰੰਸੀ ਬਾਰੇ ਜਾਣਕਾਰੀ ਦਿੰਦੇ ਚਲੇ ਗਏ ਜੀ। ਜੀ ਬਿਲਕੁਲ। ਜੇ ਸਟਾਕ ਦੀ ਗੱਲ ਕਰਦੇ ਜਾਈਏ, ਕਿਉਂਕਿ ਅੱਜ ਚਾਈਨਾ ਦਾ ਤੇ ਅਮਰੀਕਾ ਦਾ ਸਮਝੌਤਾ ਹੋ ਗਿਆ, ਲਗਭਗ
115% ਟੈਰਿਫ ਟਰੰਪ ਉਹਨਾਂ ਨੇ ਘਟਾ ਲਿਆ, ਉੱਧਰ ਚਾਈਨਾ ਵਾਲਿਆਂ ਨੇ ਵੀ ਘਟਾ ਲਿਆ ਹੈਗਾ, ਜਿਹਨੂੰ ਦੇਖ ਕੇ ਅੱਜ ਸਟਾਕ ਮਾਰਕੀਟ ਬਹੁਤ ਜ਼ਿਆਦਾ ਉੱਪਰ ਗਈ। ਜੋ ਆਪਾਂ ਡਿਸਕਸ ਕਰਦੇ ਜਾਈਏ ਤੇ ਡਾਓ ਜੋਨ ਇੰਡਸਟਰੀਅਲ 779 ਨਾਸਟੈਕ ਜੋ ਆ 779.43 ਜਾਣੀ ਕਿ 4.35% ਉੱਪਰ ਗਿਆ ਤੇ ਕਲੋਜ਼ ਹੋਇਆ ਹੈਗਾ 18,708.34 ਦੇ ਉੱਤੇ। ਤੇ ਜੋ ਡਾਓ ਜੋਨ ਇੰਡਸਟਰੀਅਲ ਆ ਉਹ 1160.72 ਜਾਣੀ ਕਿ 2.81% ਅੱਪ ਗਿਆ ਤੇ ਕਲੋਜ਼ ਹੋਇਆ 42,410 ਦੇ ਉੱਤੇ। ਇਸੇ ਤਰ੍ਹਾਂ ਜਿਹੜਾ S&P ਇੰਡੈਕਸ ਆ ਉਹ ਵੀ 184.28 ਜਾਣੀ ਕਿ 3.26 ਅੱਪ ਗਿਆ ਤੇ ਕਲੋਜ਼ ਹੋਇਆ 5844.19 ਤੇ। ਇਹ ਸਾਰੇ ਕਾਸੇ ਦੇ ਵਿੱਚ ਅੱਜ ਜਿਹੜਾ ਸੋਨਾ ਆ ਉਹ $100 ਦੇ ਕਰੀਬ ਡਿੱਗ ਪਿਆ ਜੀ। ਇਸੇ ਤਰ੍ਹਾਂ ਜੇਕਰ ਕਰੰਸੀ ਦੀ ਗੱਲ ਕਰੀਏ ਤਾਂ ਅੱਜ ਇੱਕ US ਡਾਲਰ ਦੀ ਕੀਮਤ ਕੈਨੇਡਾ ਦੇ $1.40 ਦੇ ਬਰਾਬਰ, ਇੰਡੀਆ ਦੇ ₹83.97 ਦੇ ਬਰਾਬਰ ਤੇ ਪਾਕਿਸਤਾਨ ਦੇ $280.97 ਦੇ ਬਰਾਬਰ ਇੱਕ US ਡਾਲਰ ਦੀ ਕੀਮਤ ਰਹੀ ਹੈ। ਤੇ ਇਸ ਦੇ ਨਾਲ ਹੀ ਖਬਰਾਂ ਦਾ ਜਿਹੜਾ ਸਮਾਂ ਉਹ ਸਮਾਪਤੀ ਵਾਲਾ, ਪਰ ਜਾਂਦੇ ਜਾਂਦੇ ਇੱਕ ਜਿਹੜਾ ਸੁਨੇਹਾ ਉਹ ਤੁਹਾਡੇ ਸਾਰਿਆਂ ਦੇ ਨਾਲ ਜ਼ਰੂਰ ਜਿਹੜਾ ਉਹ ਸਾਂਝਾ ਕਰਦੇ ਚੱਲੀਏ। ਅਵਤਾਰ ਸਿੰਘ ਜੀ ਦੀ ਕਿਤਾਬ ਸਿੱਖ ਕੌਮਵਾਦ ਦਾ ਸੰਕਲਪ ਜਿਹੜਾ ਉਹ ਪੰਜਾਬੀ USA ਦੇ ਕੋਲੇ ਪਹੁੰਚ ਚੁੱਕੀ ਆ। ਇਸ ਕਿਤਾਬ ਦੇ ਵਿੱਚ ਉਹਨਾਂ ਦੀ ਜਿਹੜੀ ਦਹਾਕਿਆਂ ਦੀ ਜਿਹੜੀ ਮਿਹਨਤ ਆ, ਤਕਰੀਬਨ ਉਹਨਾਂ ਨੇ 350 ਤੋਂ ਵੱਧ ਜਿਹੜੀਆਂ ਕਿਤਾਬਾਂ ਰੀਡ ਕੀਤੀਆਂ ਨੇ, ਸੈਂਕੜੇ ਜਿਹੜੇ ਵਿਦਵਾਨ ਨੇ ਜਿਨ੍ਹਾਂ ਨੇ ਕੌਮਵਾਦ ਦੇ ਉੱਤੇ ਲਿਖਿਆ, ਲੰਘੀਆਂ 3 ਤੋਂ ਵੱਧ ਸਦੀਆਂ ਦੇ ਵਿੱਚ 3 ਸਦੀਆਂ ਤੋਂ ਵੱਧ ਜਿਹੜੇ ਫਿਲਾਸਫਰ ਹੋਏ ਨੇ ਜਿਨ੍ਹਾਂ ਨੇ ਕੌਮਵਾਦ ਦੇ ਬਾਰੇ ਲਿਖਿਆ, ਉਹਨਾਂ ਸਾਰਿਆਂ ਦਾ ਜਿਹੜਾ ਡਾਟਾ ਉਹਨੂੰ ਪੜ੍ਹ ਕੇ, ਉਹਨੂੰ ਸਟੱਡੀ ਕਰਕੇ, ਉਹਦੇ ਤੇ ਖੋਜ ਕਰਕੇ ਉਹਨਾਂ ਨੇ ਇਸ ਕਿਤਾਬ ਨੂੰ ਜਿਹੜਾ ਉਹ ਅਮਲੀ ਰੂਪ ਦਿੱਤਾ। ਬਹੁਤ ਹੀ ਜਿਹੜੀ ਸ਼ਾਨਦਾਰ ਕਿਤਾਬ ਆ। ਜਿਹੜੇ ਲੋਕ ਸਾਹਿਤ ਦੇ ਨਾਲ ਜੁੜੇ ਨੇ ਉਹਨਾਂ ਨੂੰ ਤਾਂ ਇਸ ਕਿਤਾਬ ਦੀ ਜਿਹੜੀ ਵਿਆਖਿਆ, ਜਿਸ ਤਰੀਕੇ ਦੇ ਜਿਹੜੇ ਸ਼ਬਦ ਨੇ, ਉਹਦੇ ਤੋਂ ਹੀ ਇਹਦੀ ਜਿਹੜੀ ਅਮੀਰੀ ਹੈ ਇਸ ਕਿਤਾਬ ਦੀ ਉਹ ਪਤਾ ਲੱਗ ਜੂਗੀ। ਸੋ ਇਹਨੂੰ ਲੈਣ ਦੇ ਲਈ, ਹਾਸਲ ਕਰਨ ਦੇ ਲਈ ਤੁਸੀਂ ਪੰਜਾਬੀ USA ਦੇ ਨਾਲ 408 272 5200 ਜਾਂ ਫਿਰ 408 722 7698 ਦੇ ਉੱਤੇ ਤੁਸੀਂ ਰਾਬਤਾ ਜਿਹੜਾ ਉਹ ਕਾਇਮ ਕਰ ਸਕਦੇ ਹੋ। ਸੋ ਜਿਹੜੀ ਇੱਕ ਦਿਨ ਹਰਜੋਤ ਸਿੰਘ ਖਾਲਸਾ ਜੀ ਨੇ ਵੀ ਜ਼ਿਕਰ ਕੀਤਾ ਸੀਗਾ, ਬਹੁਤ ਸਾਰੀਆਂ ਇਮੀਗ੍ਰੇਸ਼ਨ ਦੀਆਂ ਜਿਹੜੀਆਂ ਇੰਟਰਵਿਊਜ਼ ਹੁੰਦੀਆਂ ਨੇ ਜਾਂ ਜਦੋਂ ਤਰੀਕਾਂ ਪੈਂਦੀਆਂ ਨੇ ਤਾਂ ਉਦੋਂ ਬੰਦੇ ਦਾ ਜਦੋਂ ਗਰਾਊਂਡ ਹੁੰਦਾ, ਕਿਉਂਕਿ ਬਹੁਤ ਸਾਰਿਆਂ ਦਾ ਗਰਾਊਂਡ ਇਹੀ ਹੈ ਕਿ ਪੰਜਾਬ ਦੇ ਵਿੱਚ ਸਾਨੂੰ ਖਤਰਾ, ਤਾਂ ਸਿੱਖਾਂ ਨੂੰ ਕਿਵੇਂ ਖਤਰਾ, ਸਿੱਖਾਂ ਦੇ ਨਾਲ ਕੀ ਕੁਛ ਵਾਪਰਿਆ, ਇਹ ਚੀਜ਼ਾਂ ਸਹਾਈ ਸਿੱਧ ਹੁੰਦੀਆਂ ਨੇ ਜਦੋਂ ਉਹ ਬੇਸਿਕ ਚੀਜ਼ਾਂ ਤੁਹਾਡੇ ਤੋਂ ਪੁੱਛਦੇ ਨੇ, ਧਰਮ ਦੇ ਬਾਰੇ, ਕੌਮ ਦੇ ਬਾਰੇ, ਤੁਹਾਡੀ ਕੌਮ ਦੇ ਨਾਲ ਕੀ ਕੁਛ ਹੋਇਆ। ਸੋ ਇਹੋ ਜਿਹਾ ਲਿਟਰੇਚਰ, ਇਹੋ ਜਿਹੀਆਂ ਜਿਹੜੀਆਂ ਲਿਖਤਾਂ ਨੇ ਉਹ ਤੁਹਾਨੂੰ ਦੱਸਦੀਆਂ ਨੇ ਕਿ ਅਤੀਤ ਦੇ ਵਿੱਚ ਕਿਹੜੀਆਂ ਘਟਨਾਵਾਂ ਜਿਹੜੀਆਂ ਨੇ ਉਹ ਵਾਪਰੀਆਂ ਨੇ ਤੇ ਕੌਮਾਂ ਕਿਵੇਂ ਆਪਣੇ ਇਤਿਹਾਸ ਨੂੰ ਅੱਗੇ ਲੈ ਕੇ ਜਾਂਦੀਆਂ ਨੇ। ਸੋ ਬਹੁਤ ਸ਼ਾਨਦਾਰ ਕਿਤਾਬ ਆ, ਤੁਸੀਂ ਜ਼ਰੂਰ ਇਹਨੂੰ ਹਾਸਲ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਜ਼ਰੂਰ ਸੋ ਕਰਿਓ। ਬਿਲਕੁਲ ਉਹਦੀ ਕੀਮਤ ਵੀ ਬਹੁਤ ਜ਼ਿਆਦਾ ਨਹੀਂ, $20 ਹੀ ਆ। $20 ਸਿਰਫ ਜਿੰਨੀ ਕੁ ਪ੍ਰਿੰਟਿੰਗ ਤੇ ਜਿਹੜੀ ਬਾਈ ਏਅਰ ਇੱਥੇ ਲਿਆਂਦੀ ਗਈ ਆ ਉਹਦਾ ਹਾਂਜੀ ਖਰਚਾ ਹੀ ਹੈਗਾ। ਸੋ ਜੀ। ਬਹੁਤ ਸਾਡੇ ਸਰੋਤੇ ਕਾਲ ਵੀ ਕਰਦੇ ਵੀ ਪਤਾ ਨਹੀਂ ਖਰੇ ਕਿੰਨੀ ਕੁ ਮਹਿੰਗੀ ਹੋਣੀ ਆ। ਹੂੰ ਤੇ ਇੱਕ ਹੋਰ ਜਿਹੜੀ ਅਨਾਉਂਸਮੈਂਟ ਆਪਾਂ ਸਵੇਰੇ ਵੀ ਕੀਤੀ ਸੀ ਵੀ ਜੂਨ ਦੇ ਵਿੱਚ ਜੋ ਨਗਰ ਕੀਰਤਨ ਹੋ ਰਿਹਾ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਲੈ ਕੇ ਤੇ ਹੋਰ 1984 ਦੇ ਵਿੱਚ ਸ਼ਹੀਦਾਂ ਦੀ ਯਾਦ ਦੇ ਵਿੱਚ ਜੂਨ 7 ਨੂੰ ਸ਼ਨੀਚਰਵਾਰ ਨੂੰ ਸੈਨ ਫਰਾਂਸਿਸਕੋ, ਉਹਦੇ ਵਿੱਚ ਵੱਧ ਚੜ ਕੇ ਹਿੱਸਾ ਪਾਓ। ਆਪਾਂ ਬੇਨਤੀ ਕੀਤੀ ਸੀ ਵੀ ਕਿਹੜੇ ਗੁਰੂ ਘਰ, ਕਿਹੜੀਆਂ ਆਰਗੇਨਾਈਜੇਸ਼ਨਸ ਜੋ ਅੱਗੇ ਆ ਰਹੀਆਂ ਹੈਗੀਆਂ। ਸਟਾਕਟਨ ਗੁਰੂ ਘਰ ਤੋਂ ਸਾਨੂੰ ਫੋਨ ਆਇਆ ਸੀ ਵੀ ਉੱਥੋਂ 2 ਬੱਸਾਂ ਚੱਲਣੀਆਂ ਹੈਗੀਆਂ। ਸੋ ਜਿੱਦਾਂ ਹੋਰ ਸਾਨੂੰ ਆਰਗੇਨਾਈਜੇਸ਼ਨ ਜਾਂ ਆਪਣੇ ਭੈਣ ਭਰਾ ਇਨਫੋਰਮੇਸ਼ਨ ਦਿੰਦੇ ਰਹੂਗੇ ਵੀ ਕਿੱਥੋਂ ਕਿਸੇ ਦੀ ਬੈਨ ਆਣੀ ਆ, ਜੇ ਕਿਸੇ ਨੂੰ ਰਾਈਡ ਚਾਹੀਦੀ ਆ, ਉਹ ਜ਼ਰੂਰ ਤੁਸੀਂ ਪੰਜਾਬੀ ਰੇਡੀਓ USA 408 272 5200 ਤੇ ਕਾਲ ਕਰ ਦਿਓ ਤੇ ਅਸੀਂ ਉਹ ਅਨਾਉਂਸਮੈਂਟ ਕਰ ਦਾਂਗੇ। ਤੇ ਜਾਂਦੇ ਪ੍ਰਵੀਨ ਜੀ, ਜਿਹੜੇ ਆਪਣੇ ਹਾਈਵੇ 5 ਦੇ ਉੱਤੇ ਗ੍ਰੇਪ ਵਾਈਨ ਵਾਲੇ ਏਰੀਏ ਦੇ ਵਿੱਚ ਆ, ਖਾਸ ਕਰਕੇ ਟਰੱਕਰਸ, ਕਿਉਂਕਿ ਬਹੁਤ ਬਿਜੀ ਹਾਈਵੇ ਆ, 2 ਘੰਟੇ ਪਹਿਲਾਂ ਉੱਥੇ ਅੱਗ ਲੱਗੀ ਸੀ ਤੇ ਦੋਨੋਂ ਲੇਨ ਬੰਦ ਕੀਤੀਆਂ ਸੀ। ਸੋ ਪਲੀਜ਼ ਮੇਕ ਸ਼ੋਰ ਕਰ ਲਿਓ। ਟ੍ਰੈਫਿਕ ਕਹਿੰਦੇ ਕਾਫੀ ਜਿਹੜਾ ਡਿਲੇ ਹੈਗਾ ਉੱਥੇ, ਹੋ ਸਕਦਾ ਹੁਣ ਅੱਗ ਬੁਝ ਗਈ ਹੋਵੇ, ਪਰ ਇਹ 2 ਘੰਟੇ ਪਹਿਲਾਂ CHP ਫੋਰਟ ਤੇ ਹੁਣ ਗ੍ਰੇਪ ਵਾਈਨ ਉਹਨਾਂ ਨੇ ਪਾਈ ਸੀ ਵੀ ਦੋਨਾਂ ਪਾਸਿਆਂ ਨੂੰ ਹਾਈਵੇ 5 ਜਿਹੜੀ ਆ ਉਹ ਕਲੋਜ਼ ਕਰ ਦਿੱਤੀ ਗਈ ਸੀ ਤੇ ਫਾਇਰ ਕਰੂ ਆਲਰੇਡੀ ਉੱਥੇ ਸੀਗਾ। ਇਹ 2 ਘੰਟੇ ਪਹਿਲਾਂ ਦੀ ਖਬਰ ਆ। ਸੋ ਜਿਹੜੇ ਹਾਈਵੇ 5 ਤੇ ਚਾਹੇ LA ਨੂੰ ਆ ਰਹੇ ਆ ਜਾਂ ਉੱਧਰ ਜਾ ਰਹੇ ਆ, ਆਪਣਾ ਟ੍ਰੈਫਿਕ ਜ਼ਰੂਰ ਚੈੱਕ ਕਰ ਲਿਓ। ਜੀ ਬਿਲਕੁਲ। ਸੋ ਇੱਥੇ ਜਿਹੜਾ ਅਪਡੇਟ ਕੈਲੀਫੋਰਨੀਆ ਦੇ ਵਿੱਚ ਖਬਰਾਂ ਦਾ ਜਿਹੜਾ ਸਮਾਂ ਆਪਣਾ ਸਮਾਪਤ ਹੁੰਦਾ। ਪੰਜਾਬੀ ਰੇਡੀਓ USA ਤੇ ਤੁਸੀਂ ਅੱਗੇ ਸਰਵਣ ਕਰੋਗੇ ਸ਼ਾਮ ਦੇ ਦੀਵਾਨ ਤੇ ਉਸ ਤੋਂ ਬਾਅਦ ਮੁਲਾਕਾਤ ਹੋਵੇਗੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਦੀਪਕ ਸ਼ਰਮਾ ਚਨਾਰਥਲ ਜੀ ਨਾਲ। ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕਰਾਂਗੇ। ਸਾਨੂੰ ਦੋਵਾਂ ਨੂੰ ਤੁਸੀਂ ਇੱਥੇ ਦਿਓ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੁਹਾਨੂੰ ਸਭ ਨੂੰ ਪਿਆਰ, ਸਤਿਕਾਰ, ਸਹਿਤ। ਸਤਿ ਸ਼੍ਰੀ ਅਕਾਲ।